3 ਕਰੋੜ ਦੀ ਗੱਡੀ ਲਾ ਲਓ। ਕਿਸੇ ਯਾਰ ਬੇਲੀ ਨੇ ਪੁੱਛਿਆ ਕਿ 2-3 ਮਹੀਨੇ ਤੋਂ ਮਸਲਸਲ ਡੈਂਟ ਉਹਨੇ ਠੀਕ ਨਹੀਂ ਕਰਵਾਇਆ। ਤੇ ਯਾਰ ਬੇਲੀ ਨੇ ਪੁੱਛਿਆ ਯਾਰ ਤੈਨੂੰ ਇੰਨੀ ਮਹਿੰਗੀ ਤੇਰੀ ਗੱਡੀ ਆ 0 ਮੀਟਰ ਤੋਂ ਲਈ ਸੀ 3-4 ਮਹੀਨੇ ਹੋ ਗਏ ਨੇ ਤੂੰ ਐਡਾ ਡੈਂਟ ਹੀ ਨਹੀਂ ਕਢਾਇਆ। ਤੇ ਉਹਨੇ ਆਖਿਆ ਵੀ ਗੱਲ ਆ ਕਿ ਸਾਨੂੰ ਇੰਨਾ ਤੇਜ਼ ਰਫ਼ਤਾਰ ਨਹੀਂ ਹੋਣਾ ਚਾਹੀਦਾ ਕਿ ਕਿਸੇ ਨੂੰ ਰੋੜਾ ਮਾਰ ਕੇ ਗੱਡੀ ਸਾਡੀ ਖਿਲਾਰਨੀ ਪਏ। ਕਹਾਣੀ ਉਹਨੇ ਇਹ ਸੁਣਾਈ ਕਿ ਮੈਂ ਇੱਕ ਜਗ੍ਹਾ ਦੇ ਉੱਤੇ ਜਾ ਰਿਹਾ ਸਾਂ ਵਰਾਨੇ 'ਚੋਂ ਫੁੱਲ ਰਫ਼ਤਾਰ ਦੇ ਨਾਲ ਜਾ ਰਿਹਾ ਸਾਂ। ਇੱਕ ਬੱਚਾ ਸੀ ਉਹਨੇ ਹੱਥ 'ਚ ਰੋੜਾ ਫੜਿਆ ਸੀ ਤੇ ਜਦੋਂ ਮੇਰੀ ਰੇਂਜ ਵਿੱਚ ਕਿਤੇ ਉਹ ਆਇਆ ਤਾਂ ਮੈਂ ਉਹਨੂੰ ਵੀਪਰ ਦਿੱਤਾ ਕਿ ਪਰਾਂ ਹੋ ਜਾ, ਲੇਕਿਨ ਉਹ ਪਿੱਛੇ ਨਹੀਂ ਹਟਿਆ ਬਲਕਿ ਜਦੋਂ ਉਹਦੀ ਰੇਂਜ 'ਚ ਮੈਂ ਆਇਆ ਤਾਂ ਉਹਨੇ ਕੱਢ ਵੱਟਾ ਮਾਰਿਆ ਗੱਡੀ ਨੂੰ। ਗੁੱਸਾ ਮੈਨੂੰ ਉਹਦੇ ਉੱਤੇ ਬੜਾ ਆ, ਬਰੇਕਾਂ ਲਾਈਆਂ ਮੈਂ ਤੇ ਬਸ ਨਾ ਉਹਨੂੰ ਖਾਣ ਲਈ ਤੇ ਮੈਂ ਉਹਨੂੰ ਥਾਂ ਹੀ ਮੁਕਾ ਦੇਣਾ। ਉਹਦੇ ਕੋਲ ਗਿਆ ਤੇ ਉਹਨੇ ਫਿਰ ਆਖਿਆ ਵੀ ਗੱਲ ਆ ਕਿ ਮਾਰ ਕਟਾਈ ਬਾਅਦ 'ਚੋਂ, ਪਹਿਲੇ ਮੇਰਾ ਅੱਬਾ ਉੱਥੇ ਮਰਨੇ ਪਿਆ, ਉਹਨੂੰ ਕਿਸੇ ਜਗ੍ਹਾ ਤੇ ਪਹੁੰਚਾ। ਕਹਿੰਦਾ ਮੈਂ ਹੁਣ ਖਲੋ ਤੇ ਗਿਆ ਸਾਂ ਤੇ ਫਿਰ ਮੈਂ ਚਲੋ ਵੀ ਹੁਣ ਵੇਖ ਹੀ ਲਈਏ। ਤੇ ਮੈਂ ਫਿਰ ਉਹ ਗਿਆ, ਵਾਕਈ ਉਹ ਬੁੱਢਾ ਬਾਬਾ ਵੀਲ ਚੇਅਰ ਤੇ ਪਿਆ ਸੀ ਤੇ ਉਹ ਹਾਲਤ ਉਹਦੀ ਖਰਾਬ। ਮੈਂ ਉਹਨੂੰ ਚੁੱਕਿਆ, ਗੱਡੀ 'ਚ ਪਾਇਆ, ਹਸਪਤਾਲ ਲੈ ਗਿਆ, ਉਹਦੀ ਟਰੀਟਮੈਂਟ ਹੋਈ। ਅੱਲਾ ਨੇ ਜ਼ਿੰਦਗੀ ਦਿੱਤੀ ਤੇ ਮੈਨੂੰ ਵੀ ਥੋੜ੍ਹੀ ਜਿਹੀ ਸ਼ਰਮਿੰਦਗੀ ਜਿਹੀ ਹੋਣ ਲੱਗ ਪਈ ਆਪਣੇ ਆਪ ਤੋਂ ਕਿ ਮੈਂ ਇਸ ਬੱਚੇ ਉੱਤੇ ਗੁੱਸਾ ਕੀਤਾ। ਮੈਂ ਫਿਰ ਉਹਨੂੰ ਪੁੱਛਿਆ ਵੀ ਦੱਸ ਕਦੋਂ ਰੋੜਿਆ ਮਾਰਨ ਤੋਂ ਇਲਾਵਾ ਵੀ ਤੂੰ ਗੱਡੀ ਖਿਲਾਰ ਸਕਣਾ, ਤੇਰੇ ਕੋਲ ਹੋਰ ਵੀ ਤਰੀਕਾ ਹੈ ਸੀ? ਕਹਿੰਦਾ ਨਹੀਂ। ਕੋਈ 10-15 ਮਿੰਟ ਤੋਂ ਮੈਂ ਬੜੀਆਂ ਗੱਡੀਆਂ ਨੂੰ ਇਸ਼ਾਰਾ ਕੀਤਾ ਪਰ ਕੋਈ ਨਹੀਂ ਖਲੋਤੀ। ਅਖੀਰ ਮੈਂ ਫਿਰ ਜਿਹੜਾ ਨਾ ਤੇਰੀ ਗੱਡੀ ਆਈ ਤੇ ਮੈਂ ਰੋੜਾ ਹੀ ਮਾਰ ਕੱਢਿਆ। ਤੇ ਦੋਸਤੋ ਇੰਨਾ ਤੇਜ਼ ਰਫ਼ਤਾਰ ਸਾਨੂੰ ਨਹੀਂ ਹੋਣਾ ਚਾਹੀਦਾ ਕਿ ਨਾ ਅਸੀਂ ਰਸਤਿਆਂ ਦਾ ਮੰਜ਼ਰਾਂ ਦਾ ਖੂਬਸੂਰਤ ਮੰਜ਼ਰਾਂ ਦਾ ਮਜ਼ਾ ਲੈ ਸਕੀਏ ਤੇ ਨਾ ਇਹ ਕਿ ਕਿਸੇ ਦੀ ਕੋਈ ਮਦਦ ਹੀ ਕਰ ਸਕੀਏ।